ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਕੀ ਹਾਲ ਹੈ ਬੇਲੀਓ, ਠੀਕ ਹੋ? ਅੱਜ ਬੜੀ ਗਰਮੀ ਸੀ, ਸਾਰੀ ਦਿਹਾੜੀ ਸ਼ਦੀਦ ਗਰਮੀ ਰਹੀ ਜੇ। ਪਾਕਿਸਤਾਨ ਦੀ ਯਾਦ ਆ ਗਈ। ਥੋੜ੍ਹਾ ਮੌਸਮ ਕੁਛ ਸ਼ਾਮ ਦਾ ਬਿਹਤਰ ਹੋਇਆ, ਚਲੋ ਤੁਹਾਨੂੰ ਬਾਹਰ ਦੀ ਗੇੜੀ ਲਵਾ ਲਿਆਈਏ। ਸ਼ਾਮ ਦੀ ਸੈਰ ਹੀ ਸਮਝੋ। ਹਾਂਜੀ, ਇਸ ਵੇਲੇ ਗੋਰੇ ਨਿਕਲੇ ਨੇ ਬੱਚਿਆਂ ਦੇ ਕੁੱਤਿਆਂ ਨੂੰ ਲੈ ਕੇ। ਇਹ ਜਨਾਬ ਅੱਗੋਂ ਅਸੀਂ ਜਾ ਕੇ ਖੱਬੇ ਮੁੜਨਾ ਜੇ ਨਾ, ਅਤੇ ਇਹ ਰੋਡ ਇਹਨੂੰ ਆਖਦੇ ਨੇ ਓਲਡਮ ਰੋਡ। ਇਹ ਓਲਡਮ ਜਾਂਦੀ ਹੈ। ਅਸੀਂ ਇਸ ਵੇਲੇ ਮਾਨਚੈਸਟਰ 'ਚ ਪਏ ਫਿਰਨੇ ਹਾਂ, ਅਤੇ ਇਹ ਜਿਹੜੀ ਸੱਜੇ ਖੱਬੇ ਸੜਕ ਜਾਂਦੀ ਹੈ ਇਹ ਓਲਡਮ ਰੋਡ, ਮਤਲਬ ਰਾਈਟ 'ਤੇ ਜਾ ਕੇ ਇਹ ਮਾਨਚੈਸਟਰ ਸਿਟੀ ਸੈਂਟਰ 'ਚ ਵੜ ਜਾਂਦੀ ਹੈ, ਅਤੇ ਖੱਬੇ ਬਣੇ ਇਸ 'ਤੇ ਟੁਰੀਏ ਕੋਈ ਅੱਧਾ ਇੱਕ ਘੰਟਾ ਅਤੇ ਓਲਡਮ ਆ ਜਾਂਦਾ। ਓਲਡਮ ਇੱਕ ਨਿੱਕਾ ਜਿਹਾ ਟਾਊਨ ਹੈ ਗ੍ਰੇਟਰ ਮਾਨਚੈਸਟਰ ਦਾ। ਬੱਤੀ ਸਬਜ਼ ਹੋ ਗਈ ਹੈ, ਅਤੇ ਇਹਦਾ ਮਤਲਬ ਹੈ ਟੁਰ ਪਓ। ਪ੍ਰਾਇਮਰੀ ਸਕੂਲ 'ਚ ਨਾ ਜੀ ਬੱਚਿਆਂ ਨੂੰ ਸਿਖਾਇਆ ਜਾਂਦਾ ਕਿ ਗਰੀਨ ਉਹਨਾਂ ਨੂੰ ਵਿਖਾ ਕੇ ਨਾ ਜੀ ਉਹ ਸਟਿੱਕਰ ਜਿਹਾ, ਅਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਗੁੱਡ, ਅਤੇ ਰੈਡ ਜਿਹੜਾ ਉਹ ਬੈਡ ਹੈ, ਅਤੇ ਜਿਹੜਾ ਯੈਲੋ ਹੈ ਉਹ ਰੈਡੀ ਹੈ ਕਿ ਰੈਡੀ ਹੋ ਜਾਓ। ਇੰਝ ਕਰਕੇ ਬੱਚਿਆਂ ਦੀ ਬਾਕਾਇਦਾ ਉਹਨਾਂ ਦੀ ਤਰਬੀਅਤ ਕੀਤੀ ਜਾਂਦੀ ਹੈ ਕਿ ਇਹਨਾਂ ਬੱਤੀਆਂ ਦੇ ਰੰਗਾਂ ਦਾ ਕੀ ਮਤਲਬ ਹੈ, ਬਲਕਿ ਕਿਧਰੇ ਵੀ ਇਹ ਰੰਗ ਲੱਗੇ ਹਨ ਅਤੇ ਉਹਨਾਂ ਦਾ ਇਹੀ ਮਤਲਬ ਹੈ ਕਿ ਉਹ ਡੇਂਜਰ ਹੈ, ਉਹ ਨੋ ਗੁੱਡ ਹੈ, ਉਹ ਗੁੱਡ ਹੈ। ਅਤੇ ਯੈਲੋ ਦਾ ਮਤਲਬ ਹੈ ਰੈਡੀ ਹੋ ਜਾਓ। ਸ਼ਹਿਰ ਦੇ ਵਿੱਚ ਅਤੇ ਬਾਹਰ ਹਰ ਜਗ੍ਹਾ 'ਤੇ ਜਨਾਬ ਇੱਕ ਸਪੀਡ ਲਿਮਿਟ ਮੁਕਰਰ ਹੈ, ਕੈਮਰੇ ਲੱਗੇ ਹਨ। ਇਹ ਹੁਣ ਅਸੀਂ ਲੰਘੇ ਨਾ ਜੀ, ਅਤੇ ਕੈਮਰਾ ਲੱਗਾ ਸੀ ਯੈਲੋ, ਔਰ ਸੜਕ ਦੇ ਉੱਤੇ ਉਹ ਲਾਈਨਾਂ ਲੱਗੀਆਂ ਹੁੰਦੀਆਂ ਨੇ। ਉਹ ਲਾਈਨਾਂ ਦਾ ਮਤਲਬ ਹੈ ਕਿ ਤੁਸੀਂ ਇਸ ਵੇਲੇ ਕੈਮਰੇ ਦੀ ਜ਼ਦ ਵਿੱਚੋਂ ਲੰਘਦੇ ਹੋ, ਅਤੇ ਉੱਥੇ ਤੁਸੀਂ ਓਵਰ ਸਪੀਡਿੰਗ ਕੀਤੀ ਅਤੇ ਤੁਹਾਡੀ ਫੋਟੋ ਬਣ ਜਾਣੀ ਹੈ, ਅਤੇ ਪੈਨਲਟੀ ਦਾ ਲਫੜਾ ਘਰ ਆ ਜਾਣਾ। ਹਰ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਨਾ ਜੀ, ਉਸ ਤੋਂ ਪਤਾ ਲੱਗਦਾ ਹੈ ਕਿ ਇਹਦਾ ਓਨਰ ਕੌਣ ਹੈ, ਇਹਦਾ ਐਡਰੈਸ ਕੀ ਹੈ, ਅਤੇ ਉਸ ਐਡਰੈਸ 'ਤੇ ਫਿਰ ਜੁਰਮਾਨੇ ਦਾ ਨੋਟਿਸ ਆ ਜਾਂਦਾ ਜਿਹੜਾ ਪੇ ਕਰਨਾ ਹੀ ਕਰਨਾ। ਜੇ ਤੁਸੀਂ ਉਹਨੂੰ ਕੰਟੈਸਟ ਕਰਨਾ ਅਤੇ ਉਹ ਤੁਹਾਡੀ ਫੋਟੋ ਸ਼ੋਟੋ ਹਰ ਸ਼ੈ ਉਸ ਟਾਈਮ 'ਤੇ ਪੂਰੀ ਐਵੀਡੈਂਸ ਦੇ ਨਾਲ ਉਹ ਤੁਹਾਨੂੰ ਹਰਾ ਹੀ ਦਿੰਦੇ ਨੇ। ਔਰ ਜੁਰਮਾਨੇ ਜਿਹੜੇ ਜੀ ਉਹ ਅੱਛੇ ਖਾਸੇ ਹੁੰਦੇ ਨੇ। ਇਸੇ ਵਜ੍ਹਾ ਤੋਂ ਤੁਸੀਂ ਵੇਖੋ ਕਿ ਹਰ ਬੰਦਾ ਆਪਣੀ ਲਾਈਨ ਵਿੱਚ ਟੁਰਦਾ। ਇਨਸਾਨ ਜਿੱਥੇ 'ਤੇ ਵੀ ਹੋਣ ਨਾ ਜੀ, ਉਹਦਾ ਦਿਲ ਕਰਦਾ ਕਾਨੂੰਨ ਸ਼ਿਕਨੀ ਕਰਨ 'ਤੇ। ਇਸ ਵਾਸਤੇ ਵਾਚ ਐਂਡ ਵਾਰਡ ਇਹ ਬੜਾ ਜ਼ਰੂਰੀ ਹੈ। ਜਿੱਥੇ ਵੀ ਤੁਸੀਂ ਖੁੱਲ੍ਹੇ ਦਰਵਾਜ਼ੇ ਛੱਡਦੇ ਹੋ ਨਾ, ਅਤੇ ਉੱਥੇ ਮੌਲਵੀ ਦਾ ਵੀ ਦਿਲ ਕਰਦਾ ਚੋਰੀ ਕਰ ਲਓ। ਦਰਵਾਜ਼ੇ ਬੰਦ ਕਰਨੇ ਜ਼ਰੂਰੀ ਨੇ। ਇੱਥੇ ਅੱਧੀ ਰਾਤ ਵੀ ਹੋਏ ਅਤੇ ਸੜਕ ਬਿਲਕੁਲ ਖਾਲੀ ਹੋਵੇ, ਬੱਤੀ ਲਾਲ ਹੈ, ਅਤੇ ਹਰ ਸ਼ੈ ਨੇ ਉੱਥੇ ਆ ਕੇ ਖਲੋਣਾ। ਉਹਦੀ ਵਜ੍ਹਾ ਉਹ ਕੈਮਰਾ, ਉਹ ਕੋਈ ਅਖਲਾਕੀਆਤ ਨਹੀਂ।
اخلاقیات بھی ہوے دی بندے کچھ بندیاں دے اندر اخلاقیات بھی ہوندی ہے لیکن زیادہ بندیاں دے اندر جڑا نا جی وہ کسن ہوندا ہے ਜਦੋਂ ਤੱਕ ਤੁਸੀਂ ਕਸੂਨ ਨਹੀਂ ਵਿਖਾਉਣਾ ਬੰਦਿਆਂ ਕਾਨੂੰਨ 'ਤੇ ਅਮਲ ਨਹੀਂ ਜੇ ਕਰਨਾ ਪੂਰੀ ਦੁਨੀਆ ਦੇ ਵਿੱਚ ਇਹੀ ਅਸੂਲ ਹੈ ਇਸ ਵਾਸਤੇ ਤੁਸੀਂ ਦਰਵਾਜ਼ੇ ਬੰਦ ਕਰ ਦਿਓ ਹੁਣ ਇੱਥੇ ਸ਼ੁਰੂ ਦੇ ਵਿੱਚ ਜਿਹੜਾ ਨਾ ਜੀ ਆਪਣੇ ਦੇਸੀ ਆਉਂਦੇ ਸਨ ਜਾਂ ਜਿਹੜੇ ਵੀ ਦੁਨੀਆ ਦੇ ਲੋਕ ਜਾਂ ਈਵਨ ਇੱਥੇ ਦੇ ਵੀ ਅਤੇ ਉਹ ਦੱਸਦੇ ਹਨ ਕਿ ਜੀ ਟੈਕਸੀ ਬੰਦੇ ਜ਼ਿਆਦਾ ਕੰਮ ਟੈਕਸੀ ਦਾ ਕਰਦੇ ਹਨ ਅਜੇ ਵੀ ਦੇਸੀ ਇਹੀ ਕਰਦੇ ਹਨ ਬਹੁਤ ਸਾਰੇ ਲੋਕ ਅਤੇ ਉਹ ਦੱਸਦੇ ਹਨ ਕਿ ਵੀ ਜਿਹੜਾ ਟੈਕਸੀ ਡਰਾਈਵਰ ਦਾ ਅਸੀਂ ਨਾ ਲਾਇਸੈਂਸ ਉਹਦੇ ਉੱਤੇ ਫੋਟੋ ਕੋਈ ਨਹੀਂ ਹੁੰਦੀ ਅਤੇ ਉਹ ਫਿਰ ਟੈਕਸੀ ਡਰਾਈਵਰ ਜਿਹੜਾ ਉਹ ਟੱਬਰ 'ਚੋਂ ਇੱਕ ਬੰਦਾ ਹੁੰਦਾ ਸੀ ਅਤੇ ਗੱਡੀ ਉਹ ਸਾਰੀ ਯੂਜ਼ ਕਰਦੇ ਸਨ ਉਹ 24 ਘੰਟੇ ਟੈਕਸੀ ਟੁਰੀ ਰਹਿੰਦੀ ਸੀ ਉਹ ਬਲਕਿ ਜਿਹੜੇ ਵਿਜ਼ਟਰ ਆਏ ਹੁੰਦੇ ਸਨ ਉਹ ਵੀ ਦਾ ਦਫਾ ਲਾ ਲੈਂਦੇ ਸਨ ਉਹ ਫਿਰ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਜਨਾਬ ਇੱਥੇ ਦੇ ਇਹ ਹਾਲ ਹੁੰਦਾ ਪਿਆ ਅਤੇ ਇਹਨਾਂ ਫਿਰ ਉਹਦੇ ਉੱਤੇ ਫੋਟੋ ਲਾ ਦਿੱਤੀ ਤਾਂ ਕਿ ਜਿਹੜਾ ਬੰਦਾ ਚਲਾਉਣ ਵਾਲਾ ਉਹਦੀ ਸ਼ਨਾਖਤ ਹੋ ਸਕੇ ਕਿ ਜੇ ਜੇਮਸ ਦੇ ਨਾਂ ਤੋਂ ਬਣੇ ਆ ਅਤੇ ਉਹ ਜੇਮਸ ਹੀ ਚਲਾਉਂਦਾ ਪਿਆ ਜੇ ਸਦੀਕ ਸਾਹਿਬ ਨੇ ਤਾਂ ਸਦੀਕ ਸਾਹਿਬ ਵੀ ਚਲਾਉਂਦੇ ਨੇ ਇੰਝ ਕਰਕੇ ਆਸਤਾ ਜਿਹੜੇ ਨਾ ਜੀ ਉਹ ਦਰਵਾਜ਼ੇ ਬੰਦ ਕਰਦੇ ਜਾਂਦੇ ਨੇ ਕਿਉਂਕਿ ਜਿੱਥੇ ਵੀ ਤੁਸੀਂ ਸਵਾਬਦੀਦ ਛੱਡਣੀ ਹੈ ਨਾ ਚਾਹੇ ਸਰਕਾਰ ਉੱਤੇ ਅਤੇ ਚਾਹੇ ਆਵਾਮ ਦੇ ਉੱਤੇ ਉਹਦਾ ਨਾਜਾਇਜ਼ ਫਾਇਦਾ ਜ਼ਰੂਰ ਇਨਸਾਨ ਜਿਹੜਾ ਨਾ ਉਠਾਉਂਦਾ ਉਹ ਤੁਸੀਂ ਉਹਨੂੰ ਉਹ ਰਸਤੇ ਦਿਓ ਹੀ ਨਾ ਅਤੇ ਇੱਥੇ ਵੀ ਖੈਰ ਨਾਲ ਜਿਹੜੀ ਸ਼ੈ ਨਾ ਲਿਖ ਛੱਡੀ ਹੈ ਨਾ ਕਿਤਾਬ 'ਚ ਕਿ ਇਹ ਕਾਨੂੰਨ ਹੈ ਅਤੇ ਉਹਨੂੰ ਉਂਝ ਹੀ ਨਾ ਕਰਨਾ ਉਹਦੇ 'ਚ ਫਿਰ ਉਹ ਪੈਸੇ ਸ਼ੈਸੇ ਲੈ ਦੇ ਕੇ ਕੁਝ ਨਹੀਂ ਹੋ ਸਕਦਾ ਹਾਂਜੀ ਮੈਂ ਪਿਆ ਦੱਸਦਾ ਸਾਂ ਵੀ ਇਹਨਾਂ ਜਨਾਬ ਹਰ ਥਾਂ ਜਿਹੜਾ ਨਾ ਸਪੀਡ ਲਿਮਟ ਮੁਕਰਰ ਕੀਤੀ ਹੈ ਸ਼ਹਿਰ ਦੇ ਵਿੱਚ ਕੁਝ ਗਲੀਆਂ 'ਤੇ ਜਿੱਥੇ ਮਤਲਬ ਸਕੂਲ ਹੁੰਦੇ ਨੇ ਬੱਚਿਆਂ ਦੇ ਜਾਂ ਜਿਹੜੀਆਂ ਛੋਟੀਆਂ ਗਲੀਆਂ ਨੇ ਉੱਥੇ 20 ਮੀਲ ਦੀ ਲਿਮਟ ਹੈ ਜਿੱਥੋਂ ਹੁਣ ਪੇ ਲੰਘਣੇ ਇੱਥੇ 30 ਮੀਲ ਦੀ ਹੈ ਅਤੇ ਫਿਰ ਜੇ ਤੁਸੀਂ ਸ਼ਹਿਰੋਂ ਬਾਹਰ ਨਿਕਲ ਗਏ ਹੋ ਹਾਈਵੇ 'ਤੇ ਚੜ੍ਹ ਗਏ ਹੋ ਅਤੇ ਫਿਰ ਉੱਥੇ 70 ਮੀਲ ਫੀ ਘੰਟਾ ਉੱਥੇ ਵੀ ਥਾਂ ਕੈਮਰੇ ਲੱਗੇ ਨੇ ਅਤੇ ਬਾਅਦ ਜਗ੍ਹਾ 'ਤੇ ਪੁਲਿਸ ਵੀ ਛੁਪ ਕੇ ਖਲੋਤੀ ਹੁੰਦੀ ਹੈ ਗਨ ਲੈ ਕੇ ਉਹ ਸਪੀਡ ਗਨ ਦੇ ਨਾਲ ਨੋਟ ਕਰ ਲੈਂਦੇ ਅਤੇ ਉਹ ਵੀ ਰੋਕਦੇ ਨਹੀਂ ਅਮੂਮਨ ਉਹ ਵੀ ਫੋਟੋ ਹੀ ਲੈ ਕੇ ਅਤੇ ਉਹ ਵੀ ਖਤ ਵਾਲੀ ਕੰਮ ਹੁੰਦਾ ਜੁਰਮਾਨਾ ਆ ਜਾਂਦਾ ਅਤੇ ਜੇ ਬਹੁਤ ਹੀ ਸਪੀਡ ਤੇਜ਼ ਹੈ ਮਤਲਬ 70 ਹੈ ਅਤੇ ਤੁਸੀਂ 100 'ਤੇ ਦੱਬੀ ਜਾਂਦੇ ਹੋ ਅਤੇ ਫਿਰ ਉਹ ਰੋਕ ਵੀ ਲੈਂਦੇ ਨੇ ਫਿਰ ਉਹ ਬਾਜ਼ ਕਾ ਜਿਹੜਾ ਨਾ ਜੀ ਉਹ ਤੁਹਾਡਾ ਲਾਇਸੈਂਸ ਤੱਕ ਕੈਂਸਲ ਕਰ ਦਿੰਦੇ ਨੇ ਅਤੇ ਉਹ ਜੇ ਤੁਸੀਂ ਓਵਰ ਸਪੀਡਿੰਗ ਕੀਤੀ ਹੈ ਨਾ ਜੀ ਕਿਧਰੇ ਜਾਂ ਰੈੱਡ ਬੱਤੀ ਕ੍ਰਾਸ ਕਰ ਗਏ ਹੋ ਅਤੇ ਫਿਰ ਤੁਹਾਡੇ ਜਿਹੜੇ ਨਾ ਉਹ ਪੁਆਇੰਟਸ ਵੀ ਲੱਗਦੇ ਨੇ ਤੁਹਾਡੇ ਲਾਇਸੈਂਸ ਦੇ ਉੱਤੇ ਪੁਆਇੰਟਸ ਵੀ ਲੱਗਦੇ ਨੇ ਅਤੇ ਉਹ ਅਗਰ ਇੱਕ ਨੰਬਰ ਆਫ ਪੁਆਇੰਟਸ ਹੈ ਅਗਰ ਤੁਸੀਂ ਉੱਥੇ ਤੱਕ ਪਹੁੰਚ ਗਏ ਹੋ ਕਿ 2-4 ਵਾਰੀ ਤੁਸੀਂ ਕੋਈ ਕਾਨੂੰਨ ਸ਼ਿਕਨੀ ਕੀਤੀ ਹੈ ਅਤੇ ਉਹ ਨੰਬਰ ਆਫ ਪੁਆਇੰਟਸ ਤੁਹਾਡਾ ਜੇ ਪੂਰਾ ਹੋ ਗਿਆ ਤਾਂ ਸਮਝੋ ਲਾਇਸੈਂਸ ਕੈਂਸਲ ਫਿਰ ਤੁਹਾਨੂੰ ਕੋਈ ਸਾਲ ਦਾ ਬੈਨ ਵੀ ਲੱਗ ਜਾਂਦਾ ਹੈ ਫਿਰ ਉਹ ਬੈਨ ਤੁਸੀਂ ਗੁਜ਼ਾਰਦੇ ਹੋ ਫਿਰ ਉਹਦੇ ਬਾਅਦ ਨਵੇਂ ਸਿਰਿਓਂ ਫਿਰ ਥਿਊਰੀ ਅਤੇ ਫਿਰ ਪ੍ਰੈਕਟੀਕਲ ਅਤੇ ਫਿਰ ਪਾਸ ਕਰਦੇ ਹੋ ਅਤੇ ਅਗੇਨ ਤੁਹਾਡਾ ਜਿਹੜਾ ਲਾਇਸੈਂਸ ਹੈ ਉਹ 0 ਤੋਂ ਸ਼ੁਰੂ ਹੋ ਜਾਂਦਾ ਵਰਨਾ ਇਹ ਹੁੰਦਾ ਕਿ ਅਗਰ ਤੁਹਾਡਾ ਲਾਇਸੈਂਸ ਪੁਰਾਣਾ ਹੋ ਜਾਏ
ਤੇ ਉਹ ਫਿਰ ਇਸ ਦੌਰਾਨ ਅਗਰ ਤੁਸੀਂ ਕੋਈ ਐਕਸੀਡੈਂਟ ਵਗੈਰਾ ਨਹੀਂ ਕੀਤੇ ਤੇ ਫਿਰ ਤੁਹਾਡੀ ਇੰਸ਼ੋਰੈਂਸ ਜਿਹੜੀ ਹੈ ਉਹ ਘੱਟ ਹੋ ਜਾਂਦੀ ਹੈ। ਇੰਸ਼ੋਰੈਂਸ ਮਸਟ ਹੈ ਗੱਡੀ ਚਲਾਉਣ ਵਾਸਤੇ। ਗੱਡੀਆਂ ਸਸਤੀਆਂ ਲੱਭ ਜਾਂਦੀਆਂ ਨੇ, ਉਹਦਾ ਜਿਹੜਾ ਸਾਲਾਨਾ ਖਰਚਾ ਹੈ ਨਾ ਜੀ ਉਹ ਢੇਰ ਹੁੰਦਾ। ਜੇ ਤੁਹਾਡੀ ਹਿਸਟਰੀ ਖਰਾਬ ਹੈ, ਤੁਸੀਂ ਐਕਸੀਡੈਂਟ ਫਰਮਾਉਂਦੇ ਰਹਿੰਦੇ ਹੋ ਤੇ ਫਿਰ ਤੁਹਾਡੀ ਇੰਸ਼ੋਰੈਂਸ ਬੜੀ ਮਹਿੰਗੀ ਹੋ ਜਾਂਦੀ ਹੈ, ਬਾਅਦ ਵਿੱਚ ਇੰਸ਼ੋਰੈਂਸ ਮਿਲਦੀ ਹੀ ਨਹੀਂ। ਸੱਜਣੋ, ਅੱਜ ਦੀ ਮੁਲਾਕਾਤ ख़त्म ਕਰਦੇ ਹਾਂ, ਫਿਰ ਮਿਲਦੇ ਹਾਂ ਅਗਲੇ ਵਲਾਗ ਦੇ ਨਾਲ। ਅਸਲਾਮ ਵਾਲੇਕਮ।